गुरनाम सिंह चड़ूणी की रिहाई कदों हो सकती है, जमानत कदों करवाई जा सकती? क्योंकि जमानत आप लेनी ही नहीं है, जमानत नहीं लेनी। जे बाहर कड्डो तो ऐं कड्डो, क्योंकि सारी धारावां झूठियां ने। चड़ूणी का की कसूर सी जेल के सलाखों के पिछे जाना पै गया? गुरनाम सिंह चड़ूणी जी का एक कसूर सी कि वो अपने हक मंग रहे सी। ये बीजेपी सरकार तानाशाह सरकार है, इस सरकार 'च जो भी अपना हक मंगेगा वो जेल 'ਚ ही जाएगा। किहड़ियां धारावां दे तहत परचे दर्ज होए? ਉਹਨਾਂ ਤੇ ਪਰਚਾ ਪਾਇਆ ਜੀ 307 ਦਾ ਇਰਾਦੇ ਕਤਲ ਦਾ, 353 ਦਾ, 303 ਦਾ, ਇਹ ਸਾਰੇ ਪਰਚੇ ਪਾਏ ਆ। ਉਹਨਾਂ ਦੀ ਇਹ ਮੰਗ ਨਾ ਰੱਖੀ ਜਾਵੇ, ਕੇਵਲ ਜਿਹੜੀਆਂ ਖੇਤੀ ਦੇ ਨਾਲ ਸੰਬੰਧਿਤ ਨੇ ਉਹੀ ਮੰਗਾਂ ਰੱਖੀਆਂ ਜਾ। ਸਪੈਸ਼ਲ ਮੈਸੇਜ ਆਇਆ ਸੀ ਵੀ ਮੇਰੀ ਰਿਹਾਈ ਦੀ ਮੰਗ ਨਾ ਕੀਤੀ ਜਾਵੇ, ਸਿਰਫ ਐਮਐਸਪੀ ਦੇ ਮੁੱਦੇ ਉੱਤੇ ਧਿਆਨ ਰੱਖਿਆ ਜਾਵੇ ਸਾਰਾ। ਕਿੰਨੇ ਕੁ ਕਿਸਾਨ ਆਗੂਆਂ ਦਾ ਪੰਜਾਬ ਤੋਂ, ਹਰਿਆਣਾ ਤੋਂ ਜਾਂ ਜਿਹੜੇ ਹੋਰ ਇਲਾਕਿਆਂ ਤੋਂ ਸਮਰਥਨ ਮਿਲਦਾ ਨਜ਼ਰ? ਦੇਸ਼ ਦੇ ਜਿੰਨੇ ਵੀ ਕਿਸਾਨ ਸੰਗਠਨ ਨੇ, ਜਿੰਨੇ ਵੀ ਮਜ਼ਦੂਰ ਸੰਗਠਨ ਨੇ, ਸਾਰਿਆਂ ਦੇ ਫੋਨ ਆ ਰਹੇ ਆ ਤੇ ਉਹ ਸਾਰੇ ਪਹੁੰਚ ਵੀ ਰਹੇ ਆ ਤੇ ਅਸੀਂ ਆਪਣੀ ਮੰਗ ਅਸੀਂ ਮਨਵਾ ਕੇ ਹਟਾਂਗੇ। ਅੱਜ ਅਸੀਂ ਸਰਕਾਰ ਨੂੰ ਸਾਫ਼ ਤੌਰ ਤੇ ਚੇਤਾਵਨੀ ਦੇ ਦੇਣਾ ਚਾਹੁੰਦੇ ਆ ਵੀ ਅਸੀਂ ਹਟਦੇ ਨਹੀਂ, ਉਦੋਂ ਤੱਕ ਨਹੀਂ ਜਾਂਦੇ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ। ਪੂਰਾ ਜਿਹੜਾ ਭਾਰਤ ਆ ਇਸੇ ਜਗ੍ਹਾ ਦੇ ਉੱਪਰ ਇਕੱਠਾ ਹੋ ਜਾਂਦਾ ਹੋਵੇ, ਇਸ ਤਰੀਕੇ ਦੇ ਨਾਲ ਬੈਰੀਕੇਡ ਲਾਏ ਗਏ ਨੇ, ਉੱਪਰ ਤਿੱਖੀਆਂ ਤਾਰਾਂ ਲਾਈਆਂ ਗਈਆਂ ਨੇ, ਸੰਗਲ ਜੜੇ ਗਏ ਨੇ। ਉਹਨਾਂ ਨੇ ਬੈਰੀਕੇਡ ਪਹਿਲਾਂ ਵੀ ਲਾਏ ਸੀ, ਪਹਿਲਾਂ ਵੀ ਨਹੀਂ ਅੜੇ ਕਿਸਾਨਾਂ ਅੱਗੇ, ਤੇ ਹੁਣ ਲਾਉਣਗੇ, ਹੁਣ ਵੀ ਨਹੀਂ ਅੜਨੇ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਔਰ ਵੱਡੀ ਮਹਾਂ ਪੰਚਾਇਤ ਅੱਜ ਜਿਹੜਾ ਕੁਰੂਕਸ਼ੇਤਰ ਦੇ ਹਲਕੇ ਪਿਪਲੀ ਦੇ ਵਿੱਚ ਰੱਖੀ ਗਈ ਹੈ। ਵੱਡਾ ਸਮਰਥਨ ਲੋਕਾਂ ਦਾ ਮਿਲਦਾ ਨਜ਼ਰ ਆਉਂਦਾ, ਤਾਂ ਇਸੇ ਨੂੰ ਲੈ ਕੇ ਮੇਰੇ ਨਾਲ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਦੇ ਪੁੱਤਰ ਅਰਸ਼ਪਾਲ ਸਿੰਘ ਚੜੂਣੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਦਾ ਕੀ ਕਸੂਰ ਸੀ, ਜੇਲ੍ਹ ਦੇ ਸਲਾਖਾਂ ਦੇ ਪਿੱਛੇ ਜਾਣਾ ਪੈ ਗਿਆ? ਗੁਰਨਾਮ ਸਿੰਘ ਚੜੂਣੀ ਜੀ ਦਾ ਇਹ ਕਸੂਰ ਸੀ ਕਿ ਉਹ ਆਪਣੇ ਹੱਕ ਮੰਗ ਰਹੇ ਸੀ। ਇਹ ਬੀਜੇਪੀ ਸਰਕਾਰ ਤਾਨਾਸ਼ਾਹ ਸਰਕਾਰ ਹੈ, ਇਸ ਸਰਕਾਰ 'ਚ ਜੋ ਵੀ ਆਪਣਾ ਹੱਕ ਮੰਗੇਗਾ ਉਹ ਜੇਲ੍ਹ 'ਚ ਹੀ ਜਾਏਗਾ, ਇਸ ਕਰਕੇ ਉਹਨਾਂ ਨੂੰ ਜੇਲ੍ਹ 'ਚ ਕਰਤਾ। ਕਿਹੜੀਆਂ ਧਾਰਾਵਾਂ ਦੇ ਤਹਿਤ ਪਰਚੇ ਦਰਜ ਹੋਏ? ਉਹਨਾਂ ਤੇ ਪਰਚਾ ਪਾਇਆ ਜੀ 307 ਦਾ ਇਰਾਦੇ ਕਤਲ ਦਾ, 353 ਦਾ, 303 ਦਾ, ਇਹ ਸਾਰੇ ਪਰਚੇ ਪਾਏ ਆ। ਤੁਹਾਡੀ ਮੁਲਾਕਾਤ ਹੋਈ ਹੈ? ਹਾਂਜੀ, ਮੁਲਾਕਾਤ ਹੋਈ ਹੈ, ਮੁਲਾਕਾਤ ਹੋਈ ਸੀ ਤੇ ਗੱਲਬਾਤ ਹੋਈ ਸੀ। ਅੰਦਰ ਚੜ੍ਹਦੀ ਕਲਾ 'ਚ ਨੇ ਉਹ, ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ। ਤੇ ਜਦੋਂ ਪੇਸ਼ੀ ਤੇ ਵੀ ਆਏ ਸੀ ਉਦੋਂ ਵੀ ਉਹਨਾਂ ਨੇ ਪੂਰੇ ਨਾਅਰੇ ਲਾਏ ਆ ਕੇ, ਤੇ ਬਿਲਕੁਲ ਚੜ੍ਹਦੀ ਕਲਾ 'ਚ ਨੇ। ਇਲਾਕੇ ਵਾਲੇ ਲੋਕ ਜਾਂ ਸਮਰਥਨ ਕਰਨ ਵਾਲੇ ਲੋਕ ਚਾਹੁੰਦੇ ਨੇ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੂੰ ਅੱਜ ਮਹਾਂ ਪੰਚਾਇਤ ਦੇ ਵਿੱਚ ਮਤਾ ਪਾ ਕੇ ਰਿਹਾ ਕਰਵਾਏ ਜਾਣ ਦੀ ਮੰਗ ਰੱਖਣੀ ਹੈ, ਪਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੇ ਕਹਿ ਦਿੱਤਾ ਕਿ ਉਹਨਾਂ ਦੀ ਇਹ ਮੰਗ ਨਾ ਰੱਖੀ ਜਾਵੇ, ਕੇਵਲ ਜਿਹੜੀਆਂ ਖੇਤੀ ਦੇ ਨਾਲ ਸੰਬੰਧਿਤ ਨੇ ਉਹੀ ਮੰਗਾਂ ਰੱਖੀਆਂ ਜਾਣ। ਹਾਂਜੀ, ਉਹਨਾਂ ਦਾ ਸਪੈਸ਼ਲ ਮੈਸੇਜ ਆਇਆ ਸੀ ਵੀ ਮੇਰੀ ਰਿਹਾਈ ਦੀ ਮੰਗ ਨਾ ਕੀਤੀ ਜਾਵੇ, ਸਿਰਫ ਐਮਐਸਪੀ ਦੇ ਮੁੱਦੇ ਉੱਤੇ ਧਿਆਨ ਰੱਖਿਆ ਜਾਵੇ ਸਾਰਾ। ਲੇਕਿਨ ਹੁਣ ਜੋ ਬਾਹਰ ਕੋਰ ਕਮੇਟੀ ਜਿਹੜੀ ਬਣੇਗੀ, ਕਮੇਟੀ ਬਣੇਗੀ, ਜੋ ਵੀ ਉਹ ਫੈਸਲਾ ਲਏਗੀ ਮੰਨਿਆ ਤੇ ਉਹ ਜਾਏਗਾ। ਹੁਣ ਉਹ ਕੀ ਫੈਸਲਾ ਲੈਂਦੇ ਆ, ਉਹਨਾਂ ਦੀ ਰਿਹਾਈ ਦਾ ਉਹ ਰੱਖਦੇ ਆ ਸਾਹਮਣੇ ਜਾਂ ਐਮਐਸਪੀ ਦਾ ਇਕੱਲੀ ਦਾ ਰੱਖਦੇ ਆ, ਉਹ ਬਾਕੀ ਮੀਟਿੰਗ ਕਰਕੇ ਉਸ ਤੋਂ ਬਾਅਦ ਪਤਾ ਲੱਗੇਗਾ ਜੀ। ਜਿਵੇਂ ਕੋਰਟ ਦਾ ਫਰਮਾਨ ਆਇਆ ਕਿ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਜਾਵੇ, ਕੀ ਲੱਗਦਾ ਐਡਵੋਕੇਟ ਦੇ ਨਾਲ ਵੀ ਤੁਹਾਡਾ ਵਾਰਤਾਲਾਪ ਹੋਇਆ ਹੋਵੇਗਾ, ਉਹਨਾਂ ਦਾ ਕੋਈ ਕੇਸ ਦੇਖ ਰਿਹਾ ਹੋਵੇਗਾ? ਗੁਰਨਾਮ ਸਿੰਘ ਚੜੂਣੀ ਦੀ ਰਿਹਾਈ ਕਦੋਂ ਹੋ ਸਕਦੀ ਹੈ, ਜਮਾਨਤ ਕਦੋਂ ਕਰਵਾਈ ਜਾ ਸਕਦੀ? ਨਹੀਂ, ਜਮਾਨਤ ਤੇ ਕਰਾਉਣੀ ਹੋਈ ਨਹੀਂ ਜੀ। ਐਡਵੋਕੇਟ ਵੈਸੇ ਤਾਂ ਆਪਣੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਸ 'ਚ ਲੱਗੇ ਹੋਏ ਆ, ਪਰ ਅਸੀਂ ਜਮਾਨਤ ਨਹੀਂ ਲਾਉਣੀ, ਅਸੀਂ ਬੇਲ ਕਰਾਉਣੀ ਨਹੀਂ। ਤੇ ਇਸ ਬਾਰੇ ਇਸ ਕਰਕੇ ਫਿਰ ਅਸੀਂ ਐਡਵੋਕੇਟ ਸਾਹਿਬ ਨਾਲ ਕੋਈ ਗੱਲ ਵੀ ਨਹੀਂ ਕਰ ਰਹੇ ਜਮਾਨਤ ਬਾਰੇ, ਦੇ ਨਾ ਹੀ ਆਪ ਕੋਈ ਕਾਗਜ਼ ਤਿਆਰ ਕਰ ਰਹੇ ਹੋ ਜਮਾਨਤ ਦੇ, ਕਿਉਂਕਿ ਜਮਾਨਤ ਆਪਾਂ ਲੈਣੀ ਹੀ ਨਹੀਂ ਹੈ, ਜਮਾਨਤ ਨਹੀਂ ਲੈਣੀ। ਜੇ ਬਾਹਰ ਕੱਢੋ ਤਾਂ ਐਂ ਕੱਢੋ, ਕਿਉਂਕਿ ਸਾਰੀ ਧਾਰਾਵਾਂ ਝੂਠੀਆਂ ਨੇ ਤੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਉੱਥੇ ਬੈਠੇ ਸੀ, ਇਸ ਕਰਕੇ ਅਸੀਂ ਜਮਾਨਤ ਨਹੀਂ ਕਰਾਉਂਦੇ। ਇਹ ਸਾਰੇ ਕੇਸ ਝੂਠੇ ਆ, ਸਾਰੀ ਦੁਨੀਆ ਨੂੰ ਪਤਾ, ਸਰਕਾਰ ਨੂੰ ਖੁਦ ਪਤਾ ਵੀ ਝੂਠੇ ਕੇਸ, ਇਸ ਕਰਕੇ ਅਸੀਂ ਜਮਾਨਤ ਨਹੀਂ ਕਰਾਉਣੀ, ਅਸੀਂ ਐਂ ਬਾਹਰ ਕਢਾਉਣਾ। ਜਦੋਂ ਤੋਂ ਤੁਹਾਡੇ ਪਿਤਾ ਜੀ ਜੇਲ੍ਹ ਦੇ ਵਿੱਚ ਗਏ ਨੇ, ਕਿੰਨੇ ਆਗੂਆਂ ਦਾ ਫੋਨ ਆਇਆ? ਕਿਉਂਕਿ ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਵੱਡੇ ਦਿੱਗਜ ਆਗੂਆਂ ਦੇ ਵਿੱਚ ਚੜੂਣੀ ਸਾਹਿਬ ਦਾ ਨਾਮ ਵੀ ਆਉਂਦਾ ਸੀਗਾ। ਕਿਤੇ ਨਾ ਕਿਤੇ ਸਰਕਾਰ ਖੌਫ ਖਾਂਦੀ ਨਜ਼ਰ ਆਉਂਦੀ ਸੀ। ਅੱਡ ਕਿਸਾਨੀ ਅੰਦੋਲਨ ਵੇਲੇ ਤੋਂ ਬਾਅਦ ਕਿੰਨੇ ਕੁ ਕਿਸਾਨ ਆਗੂਆਂ ਦਾ ਪੰਜਾਬ ਤੋਂ, ਹਰਿਆਣਾ ਤੋਂ ਜਾਂ ਜਿਹੜੇ ਹੋਰ ਇਲਾਕਿਆਂ ਤੋਂ ਸਮਰਥਨ ਮਿਲਦਾ ਨਜ਼ਰ ਆਉਂਦਾ? ਦੇਸ਼ ਦੇ ਜਿੰਨੇ ਵੀ ਕਿਸਾਨ ਸੰਗਠਨ ਨੇ, ਜਿੰਨੇ ਵੀ ਮਜ਼ਦੂਰ ਸੰਗਠਨ ਨੇ, ਸਾਰਿਆਂ ਦੇ ਫੋਨ ਆ ਰਹੇ ਆ ਤੇ ਉਹ ਸਾਰੇ ਪਹੁੰਚ ਵੀ ਰਹੇ ਆ। ਜਿਵੇਂ ਸਾਰੇ ਵੱਡੇ ਆਗੂ ਟਕੈਤ ਸਾਹਿਬ ਵੀ ਆਏ ਸੀ, ਅੱਜ ਵੀ ਨਰੇਸ਼ ਟਕੈਤ ਸਾਹਿਬ ਹੋਣਗੇ ਤੇ ਰਾਜੇਵਾਲ ਸਾਹਿਬ ਹੋਣਗੇ, ਹਰਿਆਣੇ ਦੇ ਜਿੰਨੇ ਸੰਗਠਨ ਨੇ ਉਹ ਹੋਣਗੇ, ਰਾਜਸਥਾਨ ਦੇ ਜਿੰਨੇ ਸੰਗਠਨ ਨੇ, ਰਣਜੀਤ ਰਾਜੂ ਜੀ ਨੇ, ਹੋਰ ਨੇ, ਉਹ ਸਾਰੇ ਹੋਣਗੇ। ਜਿੰਨੇ ਵੀ ਕਿਸਾਨ ਸੰਗਠਨ ਨੇ, ਜਿੰਨੇ ਵੀ ਕਿਸਾਨ ਆਗੂ ਆ, ਸਾਰਿਆਂ ਦੇ ਫੋਨ ਆ ਰਹੇ, ਉਹ ਪੂਰੇ ਵੱਧ ਚੜ੍ਹ ਕੇ ਕਿ ਜਿੰਨੇ ਆਪਣੇ ਜੱਥਾ ਲੈ ਕੇ, ਸਾਰੇ ਆਪਣੇ ਜੱਥਾ ਲੈ ਕੇ ਹੋਣਗੇ, ਵੱਡੇ ਵੱਡੇ ਜੱਥੇ ਹੋਣਗੇ, ਪੂਰੀ ਦੁਨੀਆ ਆਏਗੀ ਉਰੇ।
ਤੇ ਅਸੀਂ ਆਪਣੀ ਮੰਗ ਅਸੀਂ ਮਨਵਾ ਕੇ ਹਟਾਂਗੇ। ਅੱਜ ਅਸੀਂ ਸਰਕਾਰ ਨੂੰ ਸਾਫ਼ ਤੌਰ ਤੇ ਚੇਤਾਵਨੀ ਦੇ ਦੇਣਾ ਚਾਹੁੰਦੇ ਹਾਂ ਵੀ ਅਸੀਂ ਹਟਦੇ ਨਹੀਂ, ਉਦੋਂ ਤੱਕ ਨਹੀਂ ਜਾਂਦੇ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ। ਹਰਿਆਣਾ ਪੁਲਿਸ ਦਾ ਬਲ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਜਿਵੇਂ ਪੂਰਾ ਜਿਹੜਾ ਭਾਰਤ ਆ ਇਸੇ ਜਗ੍ਹਾ ਦੇ ਉੱਪਰ ਇਕੱਠਾ ਹੋ ਜਾਂਦਾ ਹੋਵੇ। ਇਸ ਤਰੀਕੇ ਦੇ ਨਾਲ ਬੈਰੀਕੇਡ ਲਾਏ ਗਏ ਨੇ, ਉੱਪਰ ਤਿੱਖੀਆਂ ਤਾਰਾਂ ਲਾਈਆਂ ਗਈਆਂ ਨੇ, ਸੰਗਲ ਜੜੇ ਗਏ ਨੇ। ਇਹ ਦੇਖੋ ਪ੍ਰਸ਼ਾਸਨ ਦਾ ਕੰਮ ਹੈ, ਪ੍ਰਸ਼ਾਸਨ ਦੀ ਡਿਊਟੀ ਹੈ ਆਪਣੀ। ਸਰਕਾਰ ਜਿਵੇਂ ਕਹੇਗੀ ਉਵੇਂ ਪ੍ਰਸ਼ਾਸਨ ਨੂੰ ਕਰਨਾ ਪਏਗਾ। ਇਹ ਤਾਂ ਇਹਨਾਂ ਡਿਊਟੀ ਆਪਣੇ ਕੰਮ ਕਰੇ ਜਾਣ ਦਿਓ। ਬਾਕੀ ਇਹਨਾਂ ਨੇ ਬੈਰੀਕੇਡ ਪਹਿਲਾਂ ਵੀ ਲਾਏ ਸੀ, ਪਹਿਲਾਂ ਵੀ ਨਹੀਂ ਅੜੇ ਕਿਸਾਨਾਂ ਅੱਗੇ, ਤੇ ਹੁਣ ਲਾਉਣਗੇ, ਹੁਣ ਵੀ ਨਹੀਂ ਅੜਨੇ। ਲੋਕਾਂ ਦੇ ਵਾਸਤੇ ਸੁਨੇਹਾ ਕੀ ਲੈ ਕੇ ਆਏ ਹੋ? ਜਿਹੜਾ ਹੋਰ ਲੋਕਾਂ ਦੇ ਨਾਲ ਜਾਂ ਜਿਹੜੀਆਂ ਵੱਡੀਆਂ ਧਿਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ, ਕੀ ਲੱਗਦਾ ਕਿ ਅੱਜ ਦੇ ਦਿਨ ਦੇ ਵਿੱਚ ਕਿਸ ਤਰ੍ਹਾਂ ਦੇ ਮਤੇ ਪਾਉਣ ਦੀ ਜ਼ਰੂਰਤ ਹੈਗੀ? ਮਤੇ ਜਿਹੜੇ ਅੱਜ ਦੇ ਅਸੀਂ ਮੇਨ ਮੁੱਦੇ ਵਾਸਤੇ ਇਕੱਠਾ ਹੋ ਰਹੇ ਹਾਂ, ਅਸੀਂ ਹੋ ਰਹੇ ਹਾਂ ਇਕੱਠੇ MSP ਵਾਸਤੇ, ਕਿਉਂਕਿ ਇਹ ਸਾਡਾ ਮੁੱਦਾ ਉਦੋਂ ਰਹਿ ਵੀ ਗਿਆ ਸੀ ਕਿਸਾਨ ਅੰਦੋਲਨ 'ਚ। ਸਰਕਾਰ ਨੇ ਇਹਦੇ ਤੇ ਕਮੇਟੀ ਬਣਾਈ ਸੀ, ਪਰ ਉਹ ਕਮੇਟੀ ਦਾ ਵੀ ਕੋਈ ਜਵਾਬ ਨਹੀਂ ਆਇਆ। ਉਹ ਕਮੇਟੀ ਵੀ ਸਾਰੀ ਇੱਧਰ ਉੱਧਰ ਕਰਤੀ, ਤੇ ਅੱਜ ਆਪਾਂ ਇਕੱਠੇ ਹੋਏ ਹਾਂ ਸਾਰੇ MSP ਵਾਸਤੇ। MSP ਦਾ ਹੀ ਆਪਣਾ ਫਿਲਹਾਲ ਮੁੱਦਾ ਰੱਖੀਏ। ਬਾਕੀ ਅੱਗੇ ਜੇ ਸਰਕਾਰ ਨਹੀਂ ਮੰਨਦੀ ਫਿਰ ਅੱਗੇ ਹੋਰ ਉਹਦੇ ਜੁੜਦੇ ਜਾਣਗੇ, ਹੋਰ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਨੇ ਉਹ ਜੁੜਦੀਆਂ ਜਾਣਗੀਆਂ, ਭਾਵੇਂ ਉਹ ਕਰਜ਼ਾ ਮਾਫੀ ਦੀ ਹੋਵੇ, ਭਾਵੇਂ ਹੋਰ ਕੋਈ ਹੋਵੇ। ਉਹ ਅੱਗੇ ਆਪਾਂ ਦੇਖਾਂਗੇ, ਅੱਗੇ ਜੋੜਾਂਗੇ ਉਹਨਾਂ ਨੂੰ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਦੇ ਬੇਟੇ ਅਰਸ਼ਪਾਲ ਸਿੰਘ ਚੜੂਣੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅੱਜ ਇੱਥੇ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਵੱਡਾ ਇਕੱਠ ਲੋਕਾਂ ਦਾ ਹੜ੍ਹ ਆ ਸਕਦਾ ਹੈ। ਔਰ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਜਿਹੜਾ ਵਿਅਕਤੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਚੱਲ ਜਾਂਦਾ ਹੈ ਤਾਂ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਦਰਜ ਕਰ ਲਏ ਜਾਂਦੇ ਨੇ, ਤਾਂ ਉਸ ਵਕਤ ਉਹਨਾਂ ਲੋਕਾਂ ਦੇ ਵੱਲੋਂ ਜ਼ਮਾਨਤ ਨੂੰ ਲੈ ਕੇ ਚਾਰਾਜ਼ੋਈ ਕੀਤੀ ਜਾਂਦੀ ਹੈ। ਪਰ ਇੱਥੇ ਅਰਸ਼ਪਾਲ ਸਿੰਘ ਚੜੂਣੀ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਆਪਣੀ ਹਿਰਾਸਤ ਦੇ ਵਿੱਚੋਂ ਖੁਦ ਨਹੀਂ ਕੱਢੇਗੀ, ਪਰਚੇ ਰੱਦ ਨਹੀਂ ਕਰੇਗੀ, ਉਦੋਂ ਤੱਕ ਸਾਡੇ ਵੱਲੋਂ ਜ਼ਮਾਨਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਚਾਰਾਜੋਈ ਨਹੀਂ ਕੀਤੀ ਜਾਵੇਗੀ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।